ਕੀ ਗੱਲ ਐ ਹੁਣ ਕਿਹੜੀ ਗੱਲ ਕੀਤੀ? ਉਹ ਰਾਜਪਾਲ ਯਾਦਵ ਹਿਸਟਰੀਆਂ ਬਿੱਲਾ ਨਹੀਂ ਏਸੀ ਲੈ ਕੇ ਗਿਆ, ਬਿੱਲਾ ਨਹੀਂ ਲੈ ਕੇ ਗਿਆ। ਲਓ ਜੀ ਮੈਂ ਹਿਸਾਬ ਲਾ ਇਧਰ ਮੇਰੀ ਗੱਲ ਸੁਣੋ ਭਰਾਵਾ। ਇਹ ਜਿਹੜੇ ਐਕਟਰਸ ਦੇ ਨਾਮ ਲੈ ਰਹੇ ਨੇ, ਪ੍ਰਿਥਵੀ ਰਾਜ ਕਪੂਰ, ਸਾਰੇ ਇੰਡੀਅਨ ਨੇ ਉਹ, ਇੰਡੀਅਨ ਦੇ ਬਹੁਤ ਬਿਹਤਰੀਨ ਐਕਟਰ ਤੇ ਉਹਨਾਂ ਨੇ ਬਹੁਤ ਸਟਰਗਲ ਕੀਤੀ ਹੈ, ਵਾਕਈ ਬਹੁਤ ਕੀਤੀ ਆ। ਇੱਕ ਗੱਲ ਮੈਨੂੰ ਯਾਦ ਆਉਂਦੀ ਹੈ, ਜਿਹਦਾ ਨਾਂ ਲਿਆ ਇਹਨਾਂ ਨੇ ਹੁਣ, ਰਾਜਪਾਲ ਯਾਦਵ। ਹਾਂਜੀ, ਤੁਸੀਂ ਜਦੋਂ ਦੇਖੋਗੇ ਨਾ ਉਹਦੀਆਂ ਕੋਈ ਮੂਵੀਆਂ, ਤੁਸੀਂ ਕਹੋਗੇ ਯਾਰ ਇਹ ਛੋਟਾ ਜਿਹਾ ਬੰਦੇ ਦਾ ਸਟਰਗਲ ਐਡਾ ਵੱਡਾ ਹੈ, ਤੇ ਉਹਦੀ ਐਕਟਿੰਗ ਸਾਰੇ ਜਿੰਨੇ ਐਕਟਰ ਵੱਡੇ ਵੱਡੇ ਹੋਣਗੇ ਨਾ, ਕੱਲਾ ਹੀ ਉਹ ਮੂਵੀ ਬਣ ਦਿੰਦਾ, ਕੱਲਾ ਹੀ ਬੰਦਾ। ਬਹੁਤ ਤਗੜੀ ਐਕਟਿੰਗ ਹੈ ਉਸ ਬੰਦੇ ਦੀ, ਰਾਜਪਾਲ ਯਾਦਵ ਬਹੁਤ ਵਧੀਆ ਮੈਨੂੰ ਲੱਗਦਾ ਐਕਟਰ। ਮੇਰੀ ਕਹੀ ਜਾ, ਇਹਨੇ ਬਿਲਾ ਹੀ ਰਹਿਣਾ, ਮੈਂ ਕੁੱਤਾ ਵਾਂ। ਰਾਜਪਾਲ ਯਾਦਵ ਲੋਕਾਂ ਦੀ ਕਿਤਾਬਾਂ ਪੜ੍ਹਨ ਸ਼ਾਨ, ਸਾਰੇ ਤੇਰੇ ਚੁੰਡੀਆਂ ਵੱਡੀਆਂ, ਵਜਾਹਤ ਤੇਰੇ ਸਾਹ ਪੜ੍ਹ ਲਾ। ਉਹ ਸਾਰੇ ਹੀ ਆ। ਗੁਲਾਮ ਮਹਿਉਦੀਨ ਸਾਹਿਬ ਬੜੇ ਵੱਡੇ ਆਰਟਿਸਟ, ਉਹਨਾਂ ਦੀ ਵੀ ਇੱਥੇ ਲਿਖੀ ਕੱਟਦੇ ਇਹਨੂੰ, ਹੁਣ ਆ ਗਏ, ਹੁਣ ਲਿਖੀ ਜਾਣੀ ਨਾ ਸ਼ਾਇਦ। ਹੁਣ ਤੇਰਾ ਕਲਮ ਕਿੱਧਰ ਗਿਆ? ਮੇਰੀ ਵਾਰੀ ਤੇਰਾ ਕਲਮ ਰੁਕ ਜਾਂਦਾ ਵਾ। ਰੁਕ ਗਿਆ, ਹੁਣ ਇੱਕ ਖੱਪ ਸੀ, ਹੁਣ 2 ਹੋ ਗਈ। ਹੁਣ ਕਿਹਨੇ ਕਿ ਮੈਨੂੰ ਕੁੱਤਾ ਬਿਲਾ ਕੇ ਆਈ? ਬਸ ਚੁੱਪ ਕਰਕੇ ਸਾਰੇ। फिल्मी दुनिया के 123 खूबसूरत चेहरे जिन्होंने जिंदगी में राज किया। राज करने से भी टाइम चाहिए। किन्नी स्ट्रगल भी कटी होनी। ਭਾਜੀ ਹਰ ਕੋਈ ਸਿੱਖ ਕੇ ਹੀ ਆਂਦਾ ਵਾ, ਲੇਕਿਨ ਬਗੈਰ ਸਿੱਖੇ ਤੋਂ ਵੀ ਆਏ ਆ। कौन है? ਆਤਫ ਅਸਲਮ ਸਾਹਿਬ ਕਿੰਨਾ ਹਿੱਟ ਹੋ ਗਏ। तेरा दिमाग ठीक है? सिखने मैडम आशा भोसले का जिगर तो है ही होगा। ਹੁਣ ਸਿੱਖਣ ਦੇ, ਹਾਂਜੀ। ਹੁਣ ਸਿੱਖਣ ਦੇ, ਪਹਿਲੇ ਐਨਜੀ ਆ, ਗੋਡ ਗਿਫਟ। हाँ गॉड गिफ्ट है। ਬਸ खान साहब ਆਮਰ ਖਾਨ ਸਾਹਿਬ ਕੀ ਹੈ ਯਾਰ। अगले रैप टैक्ट का ही पता है इत्थे जो शुरू होंदे कोई पौध नहीं, कोई सिस्टम नहीं। ਇੱਕ ਗੱਲ ਤੇ ਉਸਤਾਦ ਨੂੰ ਕਹਿਣਾ ਭਾਈ ਲਿਖ ਕੇ ਲਾਓ, ਇੱਥੇ ਬਗੈਰ ਸਿੱਖੂ ਐਕਟਿੰਗ ਵਾਲਾ ਇੱਥੇ ਕੋਈ ਬੰਦਾ ਨਾ ਬਣੇ। ਸਹੀ ਕਰ ਗਿਆ ਜੀ। ਇਹ ਸਾਰਾ ਉਸਤਾਦ ਜੀ ਬਾਹਰ ਹੋਏ ਨੇ, ਕਿਉਂ ਉਸਤਾਦ ਜੀ ਬਾਹਰ ਹੋਏ ਨੇ? ਜੇ ਇਹ ਲਿਖ ਕੇ ਲਾਇਆ। ਉਹਨਾਂ ਨੇ ਉਸਤਾਦ ਨੂੰ ਬਾਹਰ ਕੱਢਣ ਵਾਲਾ ਕੋਈ ਜੰਮਿਆ ਹੀ ਨਹੀਂਗਾ। ਉਹਨਾਂ ਨੇ ਗਾਣਾ ਸਿੱਖਿਆ, ਐਕਟਿੰਗ ਤੇ ਨਹੀਂ ਨਾ ਸਿੱਖੀ। ਕਿਉਂ ਨਹੀਂ ਆਉਂਦੀ ਇਹਨਾਂ ਨੂੰ? ਆਂਦੀ ਆ, ਲੈ ਉਹਨਾਂ ਨਾਲ ਐਕਟਿੰਗ ਕਰ ਲੈ। ਸਿੱਖੀ ਤੇ ਨਹੀਂ ਨਾ। ਉਹ ਬੱਚੇ ਉਹ